सोवियत यूनियन और अमेरिका दो सुपर पावर्स सी। ਹੁਣ ਉਹਦਾ ਲੈਫਟ ਓਵਰ ਰਸ਼ੀਆ ਉਹ ਵੀ ਚਾਈਨਾ ਦੇ ਨਾਲ ਸੰਬੰਧ ਬਹੁਤ ਚੰਗੇ ਰੱਖੇ ਹੋਏ ਨੇ। ਔਰ ਜਦੋਂ ਹੁਣ ਅਮਰੀਕਾ ਚਾਈਨਾ ਦੇ ਉੱਤੇ ਵਰਸਦਾ ਹੈ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਐਗਰੈਸਿਵ ਲਾਈਨ ਹੈ ਤੇ ਰੂਸ ਸਭ ਤੋਂ ਮੋਹਰਲੀਆਂ ਸਫਾਂ 'ਚ ਹੁੰਦਾ ਹੈ ਚਾਈਨਾ ਨੂੰ ਡਿਫੈਂਡ ਕਰਨ ਲਈ। ਇਸ ਦਾ ਉਹਨੇ ਵੀ ਚੀਨ ਨੂੰ ਆਪਣਾ ਜਿਹੜਾ ਵਡੇਰਾ ਮੰਨ ਲਿਆ ਕਿ ਵੀ ਮੈਂ ਸੈਕੰਡ ਫਿਡਲ ਹੀ ਪਲੇ ਕਰਨੀ। ਭਾਰਤ ਜਿਹੜਾ ਆਪਣੇ ਉਸ ਸੁਭਾਅ ਦੇ ਤਹਿਤ ਕਿ ਜਿੱਥੇ ਆਪਣੀ ਔਕਾਤ ਨੂੰ ਨਹੀਂ ਸਮਝਿਆ ਜਾਂ ਔਕਾਤ ਨੂੰ ਸਮਝਦਿਆਂ ਵੀ ਜੋ ਇਹਨਾਂ ਦਾ ਬ੍ਰਾਹਮਣਵਾਦ ਦਾ ਕਨਸੈਪਟ ਹੈ ਜਿਸ ਨੂੰ ਹਾਈਪਰ ਬੋਲ ਸਟੇਟਮੈਂਟਸ ਦੇਣੀਆਂ, ਝੂਠ ਬੋਲਣਾ, ਫਿਰ ਆਪਣੇ ਝੂਠ ਤੇ ਆਪ ਹੀ ਯਕੀਨ ਕਰਨਾ ਕਿ ਉਹ ਗੋਗਰਾ ਹੋਏ ਪੈਂਗੋਂਗ ਸੋ ਲੇਕ ਤਾਂ ਜ਼ਾਹਰ ਹੈ ਉਹ ਤਾਂ ਹੈ ਹੀ ਸੀ ਕਿ ਕਿੰਨਾ ਉੱਥੇ ਉਹਨਾਂ ਨੇ ਕਿੰਨੀਆਂ ਫਿੰਗਰਸ ਤੱਕ ਕਬਜ਼ਾ ਕੀਤਾ। ਪਰ ਗੋਗਰਾ ਹੋਏ, ਹੌਟ ਸਪਰਿੰਗਸ ਹੋਣ, ਡੈਮ ਚੌਕ ਹੋਏ, ਡੈਪਸੋਂਗ ਪਲੇਨਸ ਹੋਣ, ਚਾਈਨਾ ਨੇ ਹਰ ਪਾਸੇ ਨਾ ਸਿਰਫ ਐਡਵਾਂਸਮੈਂਟ ਕੀਤੀ, ਟੈਰੀਟਰੀ ਆਕੂਪਾਈ ਕੀਤੇ, ਉਹਨਾਂ ਨੇ ਪਰਮਾਨੈਂਟ ਆਪਣੇ ਕੰਟੋਨਮੈਂਟ ਬਣਾਏ ਨੇ, ਐਮਨੀਸ਼ਨ ਡੰਪ ਨੇ, ਉੱਥੇ ਉਹਨਾਂ ਨੇ ਹੈਲੀਪੈਡ ਕ੍ਰੀਏਟ ਕੀਤੇ ਨੇ ਔਰ ਸਰਫੇਸ ਟੂ ਏਅਰ ਮਿਸਲਸ ਜਿਹੜੀਆਂ ਉਹ ਖੜੀਆਂ ਕੀਤੀਆਂ। ਅੱਜ ਅਸੀਂ ਚਾਈਨੀਜ਼ ਫੋਰਨ ਮਿਨਿਸਟਰੀ ਦੀ ਵੀ ਸਟੇਟਮੈਂਟ ਦੇਖਦੇ ਹਾਂ, ਉਹਨਾਂ ਨੇ ਬੜਾ ਕਲੀਅਰਲੀ ਕਿਹਾ ਔਰ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਈਸਟਰਨ ਲੱਦਾਖ ਰੋ ਚਾਈਨਾ ਪਲੇਜ਼ ਹਾਰਡ ਬਾਲ ਔਨ ਈਵ ਆਫ ਡਿਪਲੋਮੈਟਿਕ ਟਾਕਸ। ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ ਵੀ ਓਵਰ ਐਂਬੀਸ਼ੀਅਸ, ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਡਰੈਸ ਕੀਤਾ ਕਤਰ ਇਕਨੋਮਿਕ ਫੋਰਮ ਨੂੰ ਟਿਊਜ਼ਡੇ, ਜਿਹਦੇ 'ਚ ਉਹਨੂੰ ਬਾਉਂਡਰੀ ਸਿਚੁਏਸ਼ਨ ਬਾਰੇ ਪੁੱਛਿਆ ਗਿਆ ਤੇ ਉਸ ਦੇ ਉੱਤੇ ਉਹਨੇ ਨਾਲ ਦੀ ਨਾਲ ਹੀ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਅਜੇ ਉਹ ਚਾਈਨਾ ਜ਼ਿੰਮੇਵਾਰ ਹੈ ਕਿਉਂਕਿ ਚਾਈਨਾ ਨੇ ਜਿਹੜਾ ਉਹ ਕਾਮਨ ਏਜੰਡੇ ਦੇ ਉੱਤੇ ਉਹਨਾਂ ਨੇ ਜੋ ਐਗਰੀਮੈਂਟ ਕੀਤਾ ਸੀ ਉਹਦੇ ਤੇ ਉਹ ਨਹੀਂ ਖਲੋਤੇ। ਔਰ ਇਸ ਦੇ ਉੱਤੇ ਜਿਹੜਾ ਜਿਉਂ ਹੀ ਉਹਨੇ ਇਹ ਕਮੈਂਟ ਕੀਤਾ ਚਾਈਨਾ ਨੇ ਫੌਰਨ ਇਸ ਦੇ ਉੱਤੇ ਰਿਪਲਾਈ ਦਿੱਤਾ ਕਿ ਆਵਰ ਡਿਪਲੋਇਮੈਂਟਸ ਆਰ ਏਮਡ ਐਟ ਪ੍ਰੀਵੈਂਟਿੰਗ ਐਂਡ ਰਿਸਪੌਂਡਿੰਗ ਟੂ ਐਨਕਰੋਚਮੈਂਟ and threat on China's territory by relevant countries. Viewers, welcome back on program. So viewers, ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਕੁਆਡ ਦਾ ਮੈਂਬਰ ਬਣਨ ਤੋਂ ਬਾਅਦ ਚੀਨ ਦੇ ਖਿਲਾਫ ਖੁੱਲ੍ਹ ਕੇ ਖੇਡਿਆ ਜਾ ਰਿਹਾ ਹੈ ਜਿਸ ਦਾ ਚੀਨ ਵੱਲੋਂ ਭਾਰਤ ਨੂੰ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਿਵੇਂ ਅਸੀਂ ਆਲਮੋਸਟ ਰੋਜ਼ ਹੀ ਇੱਕ ਅੱਧਾ ਸੈਗਮੈਂਟ ਹੁੰਦਾ ਹੈ ਜਿਹਦੇ 'ਚ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਸਾਡੇ ਗੁਆਂਢ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਦਾ ਰੁਖ ਬਣਦਾ ਜਾ ਰਿਹਾ। ਹਾਲ ਦੀ ਘੜੀ ਕਈ ਵਾਰੀ ਹੌਟ ਏਅਰ ਵੀ ਹੈ, ਬਿਆਨਬਾਜ਼ੀਆਂ ਵੀ ਨੇ, ਲੇਕਿਨ ਚਾਈਨਾ ਦੀ ਐਮਰਜੈਂਸ ਜਿਹਨੂੰ ਹੁਣ ਕੋਈ ਵੀ ਅੰਡਰ ਰੇਟ ਨਹੀਂ ਕਰਦਾ, ਉਸ ਨੂੰ ਦੂਸਰੀ ਸੁਪਰ ਪਾਵਰ, ਇਕਨੋਮਿਕਲ ਪਾਵਰ ਵੀ ਔਰ ਮਿਲਟਰੀ ਵੀ ਆਫਟਰ ਅਮਰੀਕਾ ਉਹ ਤਸੱਵਰ ਕਰਦੇ ਨੇ। ਈਵਨ ਰੂਸ ਦਾ ਜਿਹੜਾ ਪਹਿਲਾ ਅਵਤਾਰ ਸੋਵੀਅਤ ਯੂਨੀਅਨ, ਇੱਕ ਜ਼ਮਾਨੇ ਦੇ ਵਿੱਚ ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਸੁਪਰ ਪਾਵਰ ਸੀ, ਹੁਣ ਉਹਦਾ ਲੈਫਟ ਓਵਰ ਰਸ਼ੀਆ ਉਹ ਵੀ ਚਾਈਨਾ ਦੇ ਨਾਲ ਸੰਬੰਧ ਬਹੁਤ ਚੰਗੇ ਰੱਖੇ ਹੋਏ ਨੇ। ਔਰ ਜਦੋਂ ਹੁਣ ਅਮਰੀਕਾ ਚਾਈਨਾ ਦੇ ਉੱਤੇ ਵਰਸਦਾ ਹੈ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਐਗਰੈਸਿਵ ਲਾਈਨ ਹੈ ਤੇ ਰੂਸ ਸਭ ਤੋਂ ਮੋਹਰਲੀਆਂ ਸਫਾਂ 'ਚ ਹੁੰਦਾ ਹੈ ਚਾਈਨਾ ਨੂੰ ਡਿਫੈਂਡ ਕਰਨ ਲਈ। ਇਸ ਦਾ ਉਹਨੇ ਵੀ ਚੀਨ ਨੂੰ ਆਪਣਾ ਜਿਹੜਾ ਵਡੇਰਾ ਮੰਨ ਲਿਆ ਕਿ ਵੀ ਮੈਂ ਸੈਕੰਡ ਫਿਡਲ ਹੀ ਪਲੇ ਕਰਨੀ। ਲੇਕਿਨ ਭਾਰਤ ਜਿਹੜਾ ਆਪਣੇ ਉਸ ਸੁਭਾਅ ਦੇ ਤਹਿਤ ਕਿ ਜਿੱਥੇ ਆਪਣੀ ਔਕਾਤ ਨੂੰ ਨਹੀਂ ਸਮਝਿਆ ਜਾਂ ਔਕਾਤ ਨੂੰ ਸਮਝਦਿਆਂ ਵੀ ਜੋ ਇਹਨਾਂ ਦਾ ਬ੍ਰਾਹਮਣਵਾਦ ਦਾ ਕਨਸੈਪਟ ਹੈ ਜਿਸ ਨੂੰ ਹਾਈਪਰ ਬੋਲ ਸਟੇਟਮੈਂਟਸ ਦੇਣੀਆਂ, ਝੂਠ ਬੋਲਣਾ, ਫਿਰ ਆਪਣੇ ਝੂਠ ਤੇ ਆਪ ਹੀ ਯਕੀਨ ਕਰਨਾ, ਉਹਦੇ ਥੱਲੇ ਮੋਦੀ ਰਜੀਮ ਨੇ ਜਿਹੜਾ ਬਾਈ ਡਿਜ਼ਾਈਨ ਔਰ ਬਾਈ ਮਿਸਟੇਕ ਜਾਂ ਬਾਈ ਈਗੋ ਔਰ ਬਾਈ ਸਟੂਪਿਡਿਟੀ ਜਿਵੇਂ ਸਾਰੇ ਆਂਡੇ ਅਮਰੀਕਾ ਦੀ ਟੋਕਰੀ 'ਚ ਪਾਏ, ਚਾਈਨਾ ਨੂੰ ਫੁੱਲੀ ਅਫੈਂਡ ਕੀਤਾ ਔਰ ਉਸ ਸਾਰੇ ਦੇ ਥੱਲੇ ਜਿਵੇਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਤੋੜ ਕੇ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਸਿੱਧਾ ਆਪਣੇ ਕੰਟਰੋਲ ਥੱਲੇ ਲਿਆ। ਨਾਲ ਦੀ ਨਾਲ ਚੀਨ ਨੂੰ ਵੀ ਧਮਕਾਇਆ ਅਮਿਤ ਸ਼ਾਹ ਨੇ ਕਿ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ ਔਰ ਇਸ ਸਾਰੇ ਚੋਂ ਆਜ਼ਾਦ ਕਸ਼ਮੀਰ ਵੀ ਲਵਾਂਗੇ, ਬਲਸਤਾਨ
ਜਿਹੜਾ ਗਿਲਗਿਤ ਬਾਲਸਤਾਨ ਦਾ ਜ਼ਿਕਰ ਵੀ ਕੀਤਾ, ਉਹਦਾ ਜਵਾਬ ਫਿਰ ਚਾਈਨਾ ਨੇ ਆਪਣੇ ਅੰਦਾਜ਼ ਦੇ ਵਿੱਚ ਜਿਵੇਂ ਦਿੱਤਾ ਉਸ ਦਾ ਜ਼ਿਕਰ ਅਸੀਂ ਕਰਦੇ ਹਾਂ ਕਿ ਹਜ਼ਾਰਾਂ ਸਕੁਅਰ ਕਿਲੋਮੀਟਰ ਜਿਹੜੀ ਟੈਰੀਟਰੀ ਗਵਾਈ। ਔਰ ਕੱਲੀ ਇਹ ਗੱਲ ਫਿਰ ਗਲਵਾਨ ਵੈਲੀ ਤੱਕ ਨਹੀਂ ਰਹੀ, ਅਸੀਂ ਦੇਖਿਆ ਕਿ ਉਹ ਗੋਗਰਾ ਹੋਏ, ਪੈਂਗੋਂਗ ਸੋ ਲੇਕ ਤਾਂ ਜ਼ਾਹਰ ਹੈ ਉਹ ਤਾਂ ਹੈ ਹੀ ਸੀ ਕਿ ਕਿੰਨਾ ਉੱਥੇ ਉਹਨਾਂ ਨੇ ਕਿੰਨੀਆਂ ਫਿੰਗਰਸ ਤੱਕ ਕਬਜ਼ਾ ਕੀਤਾ, ਪਰ ਗੋਗਰਾ ਹੋਏ, ਹੌਟ ਸਪ੍ਰਿੰਗਸ ਹੋਣ, ਡੈਮਚੌਕ ਹੋਏ, ਡੈਪਸੋਂਗ ਪਲੇਨਸ ਹੋਣ, ਚਾਈਨਾ ਨੇ ਹਰ ਪਾਸੇ ਨਾ ਸਿਰਫ ਐਡਵਾਂਸਮੈਂਟ ਕੀਤੀ, ਟੈਰੀਟਰੀ ਆਕੂਪਾਈ ਕੀਤੀ। ਇਸ ਵੇਲੇ ਜਿਹੜੀਆਂ ਰਿਪੋਰਟਸ ਨੇ ਕਿ ਉੱਥੇ ਉਹਨਾਂ ਨੇ ਪਰਮਾਨੈਂਟ ਆਪਣੇ ਕੰਟੋਨਮੈਂਟ ਬਣਾਏ ਨੇ, ਐਮਨੀਸ਼ਨ ਡੰਪ ਨੇ, ਉੱਥੇ ਉਹਨਾਂ ਨੇ ਹੈਲੀਪੈਡ ਕ੍ਰੀਏਟ ਕੀਤੇ ਨੇ, ਔਰ ਸਰਫੇਸ ਟੂ ਏਅਰ ਮਿਸਲਸ ਜਿਹੜੀਆਂ ਉਹ ਖੜੀਆਂ ਕੀਤੀਆਂ। ਉਹ ਲਾਸਟ ਗੱਲਬਾਤ ਭਾਰਤ ਦੇ ਨਾਲ ਅਪ੍ਰੈਲ 'ਚ ਹੁੰਦੀ ਹੈ, ਜਦੋਂ ਕਿ ਪੈਂਗੋਂਗ ਸੋ ਲੇਕ ਤੋਂ ਭਾਰਤ ਨੇ ਮੰਨ ਲਿਆ ਜੇ ਅਸੀਂ ਉੱਥੇ ਨਹੀਂ ਆਵਾਂਗੇ, ਔਰ ਬਾਕੀ ਗੱਲ ਨੂੰ ਜਿਹੜਾ ਹੈ ਉਹ ਉੱਥੇ ਛੱਡਤਾ। ਹੁਣ ਭਾਰਤ ਸਮਝਦਾ ਸੀ ਕਿ ਜੀ ਅਸੀਂ ਇਹ ਹੁਣ ਜੇ ਡੀਐਸਕੇਲੇਸ਼ਨ ਕਰਨੀ ਹੈ ਉਹਦੇ ਲਈ ਹੁਣ ਇਹਨਾਂ ਬਾਕੀ ਮੁੱਦਿਆਂ ਤੇ ਗੱਲਬਾਤ ਹੋਏ, ਬਾਕੀ ਥਾਵਾਂ ਤੇ ਜਿਹੜੀਆਂ ਮੈਂ ਗਿਣਾਈਆਂ ਨੇ। ਲੇਕਿਨ ਚਾਈਨਾ ਨੇ ਰਿਪੀਟਡਲੀ ਇਹ ਹੁਣ ਤਾਂ ਪਹਿਲਾਂ ਤਾਂ ਉਹਨਾਂ ਦਾ ਗਲੋਬਲ ਟਾਈਮਸ ਰਾਹੀਂ ਆਉਂਦਾ, ਅੱਜ ਅਸੀਂ ਚਾਈਨੀਜ਼ ਫੋਰਨ ਮਿਨਿਸਟਰੀ ਦੀ ਵੀ ਸਟੇਟਮੈਂਟ ਦੇਖਦੇ ਹਾਂ, ਉਹਨਾਂ ਨੇ ਬੜਾ ਕਲੀਅਰਲੀ ਕਿਹਾ ਔਰ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਈਸਟਰਨ ਲੱਦਾਖ ਰੋ ਚਾਈਨਾ ਪਲੇਜ਼ ਹਾਰਡ ਬਾਲ ਔਨ ਈਵ ਆਫ ਡਿਪਲੋਮੈਟਿਕ ਟਾਕਸ। ਹੁਣ ਇੱਕ ਪਾਸੇ ਤਾਂ ਇਹ ਸੀ ਕਿ ਪਹਿਲਾਂ ਵੀ ਇਸ ਕਿਸਮ ਦੇ ਜਿਹੜੇ ਨੇ ਉਹ 11 ਦੌਰ ਚੱਲੇ ਇਹਨਾਂ ਦੇ ਕਿ ਵੀ ਹੁਣ ਨੈਕਸਟ ਦੌਰ ਹੋਣਾ, ਪਰ ਆਲਰੇਡੀ ਉਸ ਤੋਂ ਪਹਿਲਾਂ ਜਿਹੜੀ ਪੋਜੀਸ਼ਨ ਚਾਈਨਾ ਨੇ ਲਈ, ਹਾਲਾਂ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ ਵੀ ਓਵਰ ਐਂਬੀਸ਼ੀਅਸ, ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਡਰੈਸ ਕੀਤਾ ਕਤਰ ਇਕਨੋਮਿਕ ਫੋਰਮ ਨੂੰ ਟਿਊਜ਼ਡੇ, ਜਿਹਦੇ 'ਚ ਉਹਨੂੰ ਬਾਉਂਡਰੀ ਸਿਚੁਏਸ਼ਨ ਬਾਰੇ ਪੁੱਛਿਆ ਗਿਆ ਤੇ ਉਸ ਦੇ ਉੱਤੇ ਉਹਨੇ ਨਾਲ ਦੀ ਨਾਲ ਹੀ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਅਜੇ ਉਹ ਚਾਈਨਾ ਜ਼ਿੰਮੇਵਾਰ ਹੈ, ਕਿਉਂਕਿ ਚਾਈਨਾ ਨੇ ਜਿਹੜਾ ਉਹ ਕਾਮਨ ਏਜੰਡੇ ਦੇ ਉੱਤੇ ਉਹਨਾਂ ਨੇ ਜੋ ਐਗਰੀਮੈਂਟ ਕੀਤਾ ਸੀ ਉਹਦੇ ਤੇ ਉਹ ਨਹੀਂ ਖਲੋਤੇ। ਔਰ ਇਸ ਦੇ ਉੱਤੇ ਜਿਹੜਾ ਜਿਉਂ ਹੀ ਉਹਨੇ ਇਹ ਕਮੈਂਟ ਕੀਤਾ, ਚਾਈਨਾ ਨੇ ਫੌਰਨ ਇਸ ਦੇ ਉੱਤੇ ਰਿਪਲਾਈ ਦਿੱਤਾ ਕਿ ਆਵਰ ਡਿਪਲੋਇਮੈਂਟਸ ਆਰ ਏਮਡ ਐਟ ਪ੍ਰੀਵੈਂਟਿੰਗ ਐਂਡ ਰਿਸਪੌਂਡਿੰਗ ਟੂ ਐਨਕਰੋਚਮੈਂਟ ਐਂਡ ਥ੍ਰੈਟ ਔਨ ਚਾਈਨਾਜ਼ ਟੈਰੀਟਰੀ ਬਾਈ ਰੈਲੇਵੈਂਟ ਕੰਟਰੀ। ਰੈਲੇਵੈਂਟ ਉਹਨਾਂ ਨੇ ਇੰਡੀਆ, ਉਹਨਾਂ ਨੇ ਕਿਹਾ ਜੀ ਇਹ ਐਨਕਰੋਚਮੈਂਟ ਨੂੰ ਰੋਕਣ ਲਈ ਔਰ ਇਹ ਸਾਡੀਆਂ ਇਵੇਂ ਹੀ ਪਰਮਾਨੈਂਟ ਤੌਰ ਦੇ ਉੱਤੇ ਰਹਿਣਗੀਆਂ। ਔਰ ਜਦੋਂ ਹੁਣ ਕਿਉਂਕਿ ਇੱਕ ਪਾਸੇ ਇੰਡੀਆ ਇਹ ਸਮਝਦਾ ਜੀ ਉਹ ਪ੍ਰੈਸ਼ਰ ਬਿਲਡ ਕਰ ਰਿਹਾ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਅੱਜ ਇਹ ਖਬਰ ਹੈ ਕਿ ਵੀ ਕਿਵੇਂ ਇੱਕ ਵੱਡੀ ਮੈਗਾ ਐਕਸਾਈਜ਼ ਜਿਹੜੀ ਹੈ ਇੰਡੀਆ US ਕਿਕ ਆਫ ਮੈਗਾ ਵਾਰ ਗੇਮ ਇਨ ਇੰਡੀਅਨ ਓਸ਼ਨ ਵਿਦ ਆਈ ਔਨ ਚਾਈਨਾ ਔਰ US ਕਰੀਅਰ ਸਟ੍ਰਾਈਕ ਗਰੁੱਪ ਇਜ਼ ਕਰੰਟਲੀ ਡਿਪਲੋਇਡ ਇਨ ਇੰਡੀਅਨ ਓਸ਼ਨ ਰੀਜਨ। ਇਹ ਆਪਣਾ ਮੈਗਾ ਵਾਰ ਗੇਮ ਖੇਡ ਰਹੇ ਨੇ ਤੇ ਚਾਈਨਾ ਨੇ ਨਾਲ ਦੀ ਨਾਲ ਇੱਕ ਪਾਸੇ ਤਾਂ ਉਹਨਾਂ ਨੇ ਇੰਡੀਆ ਨੂੰ ਇਹ ਜਵਾਬ ਦਿੱਤਾ। ਉਹਨਾਂ ਨੇ ਕਿਹਾ, ਚਾਈਨਾ ਦੀ ਫੋਰਨ ਮਿਨਿਸਟਰੀ ਸਪੋਕਸਮੈਨ ਜਾਓ ਲਿਜਾਨ ਨੇ, ਚਾਈਨਾਜ਼ ਮਿਲਟਰੀ ਡਿਪਲੋਇਮੈਂਟ ਅਲੋਂਗ the western section of the China-India border is a normal defense arrangement. ਉਹਨਾਂ ਨੇ ਕਿਹਾ, he said it was aimed at preventing and responding to encroachment and threat on China's territory by relevant country। ਔਰ ਇੰਡੀਆ ਦੇ ਕੋਲ ਕੋਈ ਜਦੋਂ ਇੰਡੀਆ ਨੂੰ ਕਿਹਾ ਜੀ ਤੁਸੀਂ ਇੱਕ ਪਾਸੇ ਚਾਈਨਾ ਨਾਲ ਗੱਲ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਕੁਆਡ ਦੇ ਮੈਂਬਰ ਹੋ, ਕਹਿੰਦਾ ਜੈ ਸ਼ੰਕਰ ਜੀ ਇਟਸ ਲਾਈਕ ਕੰਪੇਅਰਿੰਗ ਐਪਲਸ ਐਂਡ ਔਰੇਂਜਸ। ਇਹ ਕੁਛ ਨਹੀਂ ਹੈ, ਇਹ ਸਮਝਦਾ ਵੀ ਦੁਨੀਆ ਬੇਵਕੂਫ ਹੈ। ਔਰ ਕੱਲਾ ਇਹੀ ਨਹੀਂ ਕਿ ਚਾਈਨਾ ਨੇ ਇਸ ਮੁੱਦੇ ਦੇ ਉੱਤੇ 12ਵੀਂ ਮੀਟਿੰਗ ਤੋਂ ਪਹਿਲਾਂ ਇਹ ਸਟੈਂਡ ਲਿਆ। ਇਹਨਾਂ ਦਾ ਆਪਣਾ ਮੀਡੀਆ ਖਬਰ ਦੇ ਰਿਹਾ, ਚਾਈਨਾ ਰੇਜ਼ਿੰਗ ਨਿਊ ਮਿਲੀਸ਼ੀਆ ਨੀਅਰ ਬਾਰਡਰਸ ਵਿਦ ਇੰਡੀਆ, ਸਪੈਸ਼ਲ ਫਰੰਟੀਅਰ ਫੋਰਸ SSF, ਬਹੁਤਿਆਂ ਨੂੰ ਯਾਦ ਹੋਏਗਾ SFF, ਜਿਹੜੀ ਫੋਰਸ ਦਰਬਾਰ ਸਾਹਿਬ ਤੇ ਹਮਲੇ ਲਈ ਇੰਡੀਆ ਨੇ ਯੂਜ਼ ਕੀਤੀ, ਇੰਡੋ ਤਿੱਬਤਨ ਬਾਰਡਰ ਫੋਰਸ ਚੋਂ ਕੱਢੀ, ਉਹਦੇ ਚ ਤਿੱਬਤੀ ਸੀ ਜਿਹੜੇ ਕਮਾਂਡੋ ਇਸਤੇਮਾਲ ਕੀਤੇ ਗਏ। ਔਰ ਹੁਣ ਚਾਈਨਾ ਨੇ ਉਸੇ ਹੀ ਕੋਇਨ 'ਚ ਇਹਨਾਂ ਨੂੰ ਜਵਾਬ ਦੇਣਾ ਸ਼ੁਰੂ ਕੀਤਾ ਹੈ। ਉਹਨਾਂ ਨੇ ਜਿਹੜੀ ਤਿੱਬਤ ਦਾ ਨਿਊ ਯੂਨਿਟਸ ਵਿਦ ਲੋਕਲ ਤਿੱਬਤਨ ਯੂਥ ਆਰ ਟੂ ਬੀ ਯੂਜ਼ਡ ਫਾਰ ਹਾਈ ਆਲਟੀਟਿਊਡ ਵਾਰਫੇਅਰ ਸਰਵੇਲੈਂਸ। ਤਿੱਬਤ 'ਚ ਉਹਨਾਂ ਨੇ ਤਿੱਬਤੀ ਨੌਜਵਾਨ ਜਿਹੜੇ ਨੇ ਉਹ ਭਰਤੀ ਕੀਤੇ ਔਰ ਇਹ ਉਹਨਾਂ ਦਾ ਨਾਂ ਹੈ ਮੀਮਾਂਗ ਚੈਤੋਨ। ਇਹ ਲੋਕਲ ਉਹਨਾਂ ਦੀ ਮਿਲਟਰੀ ਯੂਨਿਟਸ 2 ਬਣਾਈਆਂ ਨੇ ਔਰ ਉਹਨਾਂ ਨੇ ਕਿਹਾ ਜੀ ਇਹਨਾਂ ਦੀ ਤਾਇਨਾਤੀ ਸਿੱਕਮ, ਭੂਟਾਨ, ਅਰੁਣਾਚਲ ਪ੍ਰਦੇਸ਼, ਲਦਾਖ ਜਿੱਥੇ ਉੱਥੇ ਕੀਤੀ ਜਾਏਗੀ। ਔਰ ਇਹ 2 ਬੈਚਾਂ ਨੇ ਆਲਰੇਡੀ ਉਹਨਾਂ ਹੀ ਤਿੱਬਤੀਆਂ ਨੇ ਟ੍ਰੇਨਿੰਗ ਕਰ ਲਈ ਹੈ ਔਰ ਇਹ ਸਿੱਕਮ, ਭੂਟਾਨ, ਚੀਮਾ, ਰਿੰਚੋਂਗ, PB ਥਾਂਗ, ਫੈਰੀ ਔਰ ਸੈਕੰਡ ਬੈਚ ਜਿਹੜਾ ਇਹ ਟ੍ਰੇਨਿੰਗ ਲੈ ਰਿਹਾ ਉਹ ਸਿੱਕਮ ਦੇ ਵਿੱਚ ਡਿਪਿਊਟ ਹੋਣਗੇ।
ਔਰ ਇਹ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੇ ਕਿਹਾ ਜੀ ਇਹ ਜਵਾਬ ਹੈ ਇੰਡੀਅਨ SSF ਦਾ, ਸਪੈਸ਼ਲ ਫਰੰਟੀਅਰ ਫੋਰਸ ਦਾ। ਔਰ ਕੱਲਾ ਇਹੀ ਨਹੀਂ, ਇਹ ਜਦੋਂ ਤਿੱਬਤੀਅਨਸ ਉਹਨਾਂ ਨੇ ਇੱਕ ਯੂਨਿਟ ਟ੍ਰੇਨਡ ਕਰਕੇ ਡਿਪਲੋਏ ਕੀਤੇ ਨੇ, A new feature of the units is that upon completion of training, they are being blessed by Buddhist monks in Tibet, which is being interpreted as a sign of greater socio-cultural outreach from the PLA to the ethnic Tibetans. ਉਹਨਾਂ ਨੇ ਮੰਕ ਸਦਕੇ ਜਿਹੜੇ ਨੇ ਉਹਨਾਂ ਤੋਂ ਉਹਨਾਂ ਨੂੰ ਬਲੈਸ ਕਰਵਾਇਆ। ਸੋ ਜ਼ਾਹਰ ਹੈ ਕਿ ਇਸ ਵੇਲੇ ਜਿੱਥੇ ਇੰਡੀਆ ਨੇ ਦਲਾਈ ਲਾਮਾ ਕਾਰਡ ਟੂ ਦਾ ਐਕਸਟ੍ਰੀਮ ਯੂਜ਼ ਕਰ ਲਿਆ, ਹੁਣ ਦਲਾਈ ਲਾਮੇ ਦਾ ਨਾਂ ਨਾ ਇੰਡੀਆ ਲੈਂਦਾ ਨਾ ਅਮਰੀਕਾ ਲੈਂਦਾ, ਤਿੱਬਤ ਦਾ ਵੀ ਨਹੀਂ ਲੈਂਦਾ, ਪਰ ਚੀਨ ਨੇ ਤਿੱਬਤ ਵਿੱਚੋਂ ਹੀ ਇਹ ਖਾਸ ਫੋਰਸਿਸ ਭਰਤੀ ਕਰਕੇ, ਕਿਉਂਕਿ ਗੱਲ ਦਾ ਧਿਆਨ ਰਹੇ ਜਿਹੜੇ ਹਾਈ ਅਲਟੀਚਿਊਡ ਤੇ ਲੋਕ ਰਹਿੰਦੇ ਨੇ, ਤਿੱਬਤ ਰੂਫ ਆਫ ਦਾ ਵਰਲਡ ਹੈ, ਉਹਨਾਂ ਦੀਆਂ ਦੇ ਜਿਹੜੇ ਬੋਡੀ ਸਟਰਕਚਰ ਨੇ ਔਰ ਖਾਸ ਤੌਰ ਤੇ ਲੰਗਸ ਹਾਈ ਅਲਟੀਚਿਊਡ ਦੇ ਉੱਤੇ, ਭਾਰਤ ਦੇ ਤਾਂ ਜਿਹੜੇ ਉੱਥੇ ਫੌਜ ਰੱਖੀ ਹੋਈ ਹੈ ਜਿਨ੍ਹਾਂ ਕੋਲ ਨਾ ਹੌਟ ਟੈਂਟ ਹੈ ਨਾ ਫੂਡ ਹੈ, ਅੱਧੇ ਉਹਨਾਂ ਚੋਂ ਆਣਗੇ ਕਿਸੇ ਦੀ ਲੱਤ ਕੱਟਣੀ ਪੈਣੀ ਹੈ, ਕਿਸੇ ਦੀ ਹੈ ਹੀ ਨਹੀਂ ਉਹਨਾਂ ਦੇ ਕੋਲ। ਪਰ ਇਹ ਜਿਹੜੇ ਹਾਈ ਅਲਟੀਚਿਊਡ ਦੇ ਉੱਤੇ ਪੜਨ ਵਾਲੇ ਲੋਕ ਨੇ ਉਹਨਾਂ ਦੇ ਲਈ ਨੈਚੁਰਲ ਹੈ, ਉਹ ਉਸ ਮਾਹੌਲ 'ਚ ਜਿਵੇਂ ਗਰਮੀਆਂ 'ਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਆਦੀ ਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਬੈਫਟਿੰਗ ਰਿਪਲਾਈ ਹੈ। ਚਾਈਨਾ ਨੇ ਇੱਕ ਪਾਸੇ ਇਹਨਾਂ ਨੂੰ ਪੂਰਾ ਜਿਹਨੂੰ ਕਹਿੰਦੇ ਨੇ ਭਜਾ ਕੇ ਮਾਰਿਆ, ਗਲਵਾਨ ਵੈਲੀ ਤੋਂ ਲੈ ਕੇ ਪੈਂਗਸੌਨ ਲੇਕ, ਡੈਪਸੋਂਗ ਔਰ ਗੋਗਰਾ ਔਰ ਹੌਟ ਸਪ੍ਰਿੰਗਸ ਦੇ ਵਿੱਚ ਹੁਣ ਡਿਪਲੋਮੈਟਿਕਲੀ ਵੀ ਉਹਨਾਂ ਨੂੰ ਭਜਾ ਕੇ ਮਾਰ ਰਹੇ ਨੇ ਤੇ ਨਾਲ ਕਹਿੰਦੇ ਨੇ ਹੋਰ ਜਾਓ ਕੁਆਡ 'ਚ, ਹੋਰ ਜਾਓ ਕੁਆਡ 'ਚ। ਔਰ ਮੈਂ ਦੇਖ ਰਿਹਾ ਘੜੀ ਵੱਲ ਕਿ ਅੱਜ ਅਸੀਂ ਇੱਥੇ ਹੀ ਕਲੋਜ਼ ਕਰਦੇ ਹਾਂ ਇਸ ਸੈਗਮੈਂਟ ਨੂੰ। ਰੂਹਾਨੀ ਵਿਚਾਰ ਕੱਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।